अस्सलाम वालेकुम, सत श्री अकाल जी। उम्मीद करना कि सारे ठीक हो दे। अच्छा जी, माशाल्लाह एक और स्टूडेंट पास होए ने, नवीद अलम भाई ने। एक गलती इन्हां दी होई है और इन्हां अपनी थ्योरी पास कीती जी, तुहानूं बहुत बहुत मुबारक होवे। ते बाकी ਜਿਹੜੇ स्टूडेंट ने थ्योरी पास कर ਲਈ ਹੈ ਮੇਰੇ WhatsApp ਨੰਬਰ ਤੇ ਆਪਣਾ PDF ਸੈਂਡ ਕਰ ਦਿਓ ਤਾਂ ਕਿ ਦੂਸਰਿਆਂ ਦੋਸਤਾਂ ਨਾਲ ਸ਼ੇਅਰ ਹੋਵੇ। ਔਰ ਇਹ ਜਿਹੜੀਆਂ SK ਦੇ ਵਾਲੀਆਂ ਵੀਡੀਓ ਅਪਲੋਡ ਕਰਨਾ ਜ਼ਰੂਰ ਵੇਖਿਆ ਕਰੋ ਕਿਉਂਕਿ ਇਹਦੇ ਨਾਲ ਬੜੀ ਹੈਲਪ ਮਿਲਦੀ ਹੈ। ਇਹਨਾਂ ਦੇ ਵਿੱਚੋਂ ਕਾਫੀ ਸਵਾਲ ਜਿਹੜੇ ਨੇ ਐਡ SK ਦੇ ਅਪਲੋਡ ਕੀਤੇ ਨੇ, ਇਹਨਾਂ ਦੇ ਵਿੱਚੋਂ ਹੀ ਆ ਜਾਂਦੇ ਨੇ। ਠੀਕ ਹੈ, ਇਸ ਵਾਸਤੇ ਇਹ ਵੀਡੀਓ ਜ਼ਰੂਰ ਵੇਖਿਆ ਕਰੋ। ਬਾਕੀ ਜੀ ਨਵੇਂ ਸਟੂਡੈਂਟ ਵਾਸਤੇ ਵੀ ਕੋਰਸ ਜਿਹੜਾ ਹੈ ਇਹੀ ਹੈ ਜਿਹੜਾ ਇਹਦੇ ਉੱਤੇ ਅਪਲੋਡ ਹੋਏ ਹੈ ਇਸ ਚੈਨਲ ਉੱਤੇ, ਇਹਦੇ ਵਿੱਚੋਂ ਹੀ ਤੁਹਾਡਾ ਐਗਜ਼ਾਮ ਹੋਣਾ ਹੈ। ਔਰ ਜਿੰਨੇ ਵੀ ਸਟੂਡੈਂਟ ਪਾਸ ਹੋ ਰਹੇ ਨੇ ਇੱਥੋਂ ਪੜ੍ਹ ਕੇ ਹੀ ਹੋ ਰਹੇ ਨੇ, ਨਾ ਕਿਸੇ ਨੂੰ ਫੀਸ ਦੇਣ ਦੀ ਜ਼ਰੂਰਤ ਹੈ, ਨਾ ਕਿਸੇ ਦੇ ਕੋਲ ਜਾ ਕੇ ਪੜ੍ਹਨ ਦੀ ਜ਼ਰੂਰਤ ਹੈ, ਔਰ ਨਾ ਹੀ ਕਿਸੇ ਬੁੱਕ ਦੀ ਜ਼ਰੂਰਤ ਹੈ। ਜਦੋਂ ਤੁਸੀਂ ਸ਼ੁਰੂ ਕਰਦੇ ਹੋ, ਸ਼ੁਰੂ ਵਿੱਚ 2 ਦਿਨ 4 ਦਿਨ ਪ੍ਰੋਬਲਮ ਆਉਂਦੀ ਹੈ ਕਿਉਂਕਿ ਚੀਜ਼ਾਂ ਦਾ ਪਤਾ ਨਹੀਂ ਹੁੰਦਾ, ਚੀਜ਼ਾਂ ਦੀ ਸਮਝ ਨਹੀਂ ਹੁੰਦੀ। ਇਸ ਵਾਸਤੇ ਬੰਦਾ ਸੋਚਦਾ ਕਿ ਸ਼ਾਇਦ ਮੈਨੂੰ ਸਮਝ ਨਹੀਂ ਆਉਣੀ ਇਸ ਤਰੀਕੇ ਨਾਲ, ਵੀ ਮੈਨੂੰ ਲਾਈਵ ਕਲਾਸ ਲੈਣੀ ਚਾਹੀਦੀ ਹੈ ਜਾਂ ਮੈਨੂੰ ਬੁੱਕ ਲੈਣੀ ਚਾਹੀਦੀ ਹੈ। ਕਿਸੇ ਚੀਜ਼ ਦੀ ਜ਼ਰੂਰਤ ਨਹੀਂ, ਸਿਰਫ ਤੁਸੀਂ 2 ਹਫ਼ਤਾ ਮੈਕਸਿਮਮ ਪੜ੍ਹ ਕੇ ਵੇਖੋ, ਤੁਹਾਨੂੰ ਆਪਣੇ ਆਪ ਅੰਦਾਜ਼ਾ ਹੋ ਜਾਏਗਾ ਕਿ ਮੈਨੂੰ ਸਮਝ ਆਉਣੀ ਸ਼ੁਰੂ ਹੋ ਗਈ ਹੈ। ਠੀਕ ਹੈ, ਤੇ ਇਸ ਵਾਸਤੇ ਇਸ ਚੀਜ਼ ਦਾ ਫਾਇਦਾ ਚੁੱਕ ਲਵੋ ਜਿਤਨੀ ਦੇਰ ਕੋਰਸ ਚੇਂਜ ਨਹੀਂ ਹੁੰਦਾ। ਬਾਕੀ ਵਾਲਾ ਪਤਾ ਨਹੀਂ ਕਦੋਂ ਹੋਣਾ ਚੇਂਜ, ਹੋਣਾ ਵੀ ਹੈ ਜਾਂ ਨਹੀਂ ਹੋਣਾ। ਠੀਕ ਹੈ, ਇਹ ਇੱਕ ਅਲੱਗਾ ਗੱਲ ਹੈ। ਜਦੋਂ ਵੀ ਹੋਇਆ ਉਹ ਸਾਰਾ ਕੁਝ ਤੁਹਾਨੂੰ ਇੱਥੇ ਮਿਲ ਜਾਏਗਾ, ਲੇਕਿਨ ਫਿਲਹਾਲ ਕੋਰਸ ਹੈ ਹੀ ਹੈ, ਇਹਦੇ ਤੋਂ ਆਪਣੀ ਤਿਆਰੀ ਕਰ ਲਓ। ਠੀਕ ਹੈ, ਐਪਲੀਕੇਸ਼ਨ ਵੈਬ 'ਤੇ ਗੂਗਲ ਤੋਂ ਡਾਊਨਲੋਡ ਹੋਵੇਗੀ ਐਂਡਰੋਇਡ ਫੋਨ ਦੇ ਵਿੱਚ, ਔਰ ਅਗਰ ਤੁਹਾਡੇ ਕੋਲ ਆਈਫੋਨ ਹੈ ਫਿਰ ਤੁਸੀਂ ਗੂਗਲ ਤੋਂ ਆਨਲਾਈਨ ਪੜ੍ਹ ਸਕਦੇ ਹੋ। ਤੇ ਚਲੋ ਜੀ, ਪਹਿਲਾ ਸਵਾਲ ਵੇਖਦੇ ਹਾਂ। ਕੀ ਇਹ civilmente ਕਹਿੰਦਾ ਜਿਹਦੇ ਤੇ civile ਲੱਗੀ ਹੈ obbligato ਉਹਦੇ ਤੇ ਲਾਗੂ ਹੁੰਦਾ ਹੈ a risarcire i danni provocati ਵੀ ਜਿਹੜਾ ਪੈਸੇ ਭਰਨੇ ਸੂ ਜਿਹੜਾ ਨੁਕਸਾਨ ਕੀਤਾ da un sinistro stradale road accident ਦੇ ਵਿੱਚ। può accordarsi ਕਹਿੰਦਾ ਉਹ accordarsi ਵੀ ਕਰ ਸਕਦਾ ਹੈ, ਕਿ ਉਹ ਮੁੱਖ ਮੁਕਾ ਵੀ ਕਰ ਸਕਦਾ ਬੰਦਾ con il danneggiato ਉਹਦੇ ਨਾਲ ਜਿਹਦਾ ਨੁਕਸਾਨ ਕੀਤੇ ਆ ਸੂ circa il valore del risarcimento ਮਤਲਬ ਇੱਕ ਪੈਸੇ ਆਪਣੇ ਤੁਸੀਂ ਡਿਸਾਈਡ ਕਰ ਸਕਦੇ ਹੋ, ਇੱਕ ਦੂਸਰੇ ਨਾਲ ਮੁੱਖ ਮੁਕਾ ਵੀ ਕਰ ਸਕਦੇ ਹੋ। ਵੇਰੋ ਜੀ। दूसरा, il segnale raffigurato è ਨਿਸ਼ਾਨ ਦਿਖਾਇਆ ਗਿਆ, ਇਹ obbligatorio ਕਹਿੰਦਾ ਇਹ ਲਾਜ਼ਮੀ ਹੈ, ਜ਼ਰੂਰੀ ਹੈ sulle strade extraurbane ਦੇ ਉੱਤੇ। ਵੇਰੋ ਜੀ। ਤੀਸਰਾ, ਨਿਸ਼ਾਨ ਤੁਸੀਂ ਵੇਖ ਲਿਆ ਜੀ, ਐਕਸਲ ਦੇ ਉੱਤੇ ਵਜ਼ਨ 2.5 ਟਨ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। il segnale raffigurato è ਨਿਸ਼ਾਨ ਦਿਖਾਇਆ ਗਿਆ vale solo ਕਹਿੰਦਾ ਇਹ ਨਿਸ਼ਾਨ ਸਿਰਫ ਵੈਲਿਡ ਹੋਵੇਗਾ per autoveicoli ਉਹਨਾਂ ਗੱਡੀਆਂ ਦੇ ਲਈ con rotte gemelate ਜਿਨ੍ਹਾਂ ਦੇ ਟਾਇਰ ਡਬਲ ਨੇ, ਜਿਸ ਤਰ੍ਹਾਂ ਤੁਹਾਨੂੰ ਤਸਵੀਰ ਨਜ਼ਰ ਆ ਰਹੀ। ਕਹਿੰਦਾ ਸਿਰਫ ਉਹਨਾਂ ਗੱਡੀਆਂ ਵਾਸਤੇ ਨਿਸ਼ਾਨ ਵੈਲਿਡ ਹੋਵੇਗਾ। ਫਾਲਸੋ। 4 ਨੰਬਰ, le strisce lungo il centro della carreggiata ਕਹਿੰਦਾ ਜਿਹੜੀਆਂ ਲਾਈਨਾਂ carreggiate ਦੇ ਸੈਂਟਰ ਵਿੱਚ ਹੁੰਦੀਆਂ ਨੇ non possono essere superate ਕਹਿੰਦਾ ਉਹ ਪਾਰ ਨਹੀਂ ਹੋ ਸਕਦੀਆਂ se continue ਅਗਰ ਉਹ ਕੰਟੀਨਿਊ ਲੈਣਾ ਨੇ। ਵੇਰੋ ਜੀ, ਅਗਰ ਕੰਟੀਨਿਊ ਲੈਣ ਹੋਵੇ ਤੇ ਫਿਰ ਅਸੀਂ ਉਹਨੂੰ ਪਾਰ ਨਹੀਂ ਕਰ ਸਕਦੇ। ਅੱਛਾ ਜੀ, 5 ਨੰਬਰ ਤੇ ਇੱਥੇ ਤਸਵੀਰ ਨਜ਼ਰ ਆ ਰਹੀ ਹੈ, ਮੈਂ ਤਸਵੀਰ ਥੋੜੀ ਸਮਝਾ ਦਿਆਂ। 380 ਮੀਟਰ ਨਾਲ ਤੀਰਾਂ ਦੇ ਨਿਸ਼ਾਨ ਨੇ, ਜਦੋਂ ਨਾਲ ਤੀਰਾਂ ਦੇ ਨਿਸ਼ਾਨ ਆ ਜਾਣ ਤੇ ਇਹ ਦੱਸਦੇ ਨੇ ਲੰਬਾਈ। ਅਗਰ ਤੀਰਾਂ ਦੇ ਨਿਸ਼ਾਨ ਨਾਲ ਨਾ ਹੋਣ, ਸਿਰਫ ਲਿਖਿਆ ਹੁੰਦਾ ਵੀ 380 ਮੀਟਰ, ਫਿਰ ਇਹ ਨਿਸ਼ਾਨ ਪਨੇਲੋ ਦੱਸਦੀਆਂ ਨੇ distanza ਫਾਸਲਾ। ਠੀਕ ਹੈ, ਅੱਛਾ ਜੀ, ਚਲੋ। Il pannello integrativo raffigurato è di pannello ਦਿਖਾਈ ਗਈ ਹੈ posto sotto un segnale di pericolo ਕਹਿੰਦਾ ਖਤਰੇ ਵਾਲੇ ਨਿਸ਼ਾਨ ਦੇ ਥੱਲੇ ਲੱਗੀ ਹੈ। indica la lunghezza ਤੇ ਲੰਬਾਈ ਦੱਸ ਰਹੀ ਹੈ del tratto di strada ਸੜਕ ਦੇ ਉਸ ਹਿੱਸੇ ਦੀ pericoloso ਜਿਹੜਾ ਖਤਰਨਾਕ ਹੈ। ਵੇਰੋ। 6 ਨੰਬਰ, il carico deve essere sistemato ਕਹਿੰਦਾ ਸਮਾਨ ਰੱਖਣਾ ਜੇ sugli autoveicoli ਗੱਡੀਆਂ ਦੇ ਉੱਤੇ in modo ਇਸ ਤਰੀਕੇ ਨਾਲ da non superare di oltre il 10% che 10% ਤੋਂ ਜ਼ਿਆਦਾ ਨਾ ਵਧੇ। La portata utile indicata ਜਿਹੜਾ ਦੱਸਿਆ ਗਿਆ sul documento di circolazione ਡਾਕੂਮੈਂਟ ਦੇ ਉੱਤੇ। ਫਾਲਸੋ ਜੀ। ਮਤਲਬ ਉਹਦੇ ਕਹਿਣ ਦਾ ਇਹ ਵੇ ਬਈ ਅਗਰ ਤੁਸੀਂ ਗੱਡੀ ਉੱਤੇ ਸਮਾਨ ਰੱਖਦੇ ਹੋ ਤੇ ਤੁਸੀਂ 10% ਜ਼ਿਆਦਾ ਰੱਖ ਸਕਦੇ ਹੋ। ਜਿਤਨਾ ਤੁਹਾਡੇ ਕਾਗਜ਼ ਗੱਡੀ ਦੇ ਕਾਗਜ਼ਾਂ ਉੱਤੇ ਲਿਖਿਆ ਨਾ ਵੀ ਇਤਨਾ ਇਹਦੇ ਉੱਤੇ ਤੁਸੀਂ ਵਜ਼ਨ ਰੱਖ ਸਕਦੇ ਹੋ, ਸਮਾਨ ਰੱਖ ਸਕਦੇ ਹੋ, ਉਸ ਤੋਂ ਤੁਸੀਂ 10% ਜ਼ਿਆਦਾ ਵਧਾ ਲਵੋ, ਲੇਕਿਨ 10% ਤੋਂ ਜ਼ਿਆਦਾ ਨਾ ਵਧੇ। ਫਾਲਤੂ ਜੀ 1% ਵੀ ਤੁਸੀਂ ਜ਼ਿਆਦਾ ਨਹੀਂ ਰੱਖ ਸਕਦੇ। 7 ਨੰਬਰ, la sosta e la fermata sono vietate ਕਹਿੰਦਾ sosta ਤੇ fermata ਮਨਾ ਹੈ in prossimità ਨਜ਼ਦੀਕ e in corrispondenza ਤੇ ਸਾਹਮਣੇ ਜਾਂ ਉੱਤੇ ਕਹਿ ਲਓ
di segnali semaforici ਜਿਹੜੇ ਇਸ਼ਾਰੇ ਲੱਗੇ ਹੁੰਦੇ ਨੇ ਇਨ ਮੋਦੋ ਕਹਿੰਦਾ ਇਸ ਤਰੀਕੇ ਨਾਲ ਦਾ ਅਕੁਲਤਾਰ ਨੇ ਲਾ ਵਿਸਤਾ ਅਗਰ ਉਹ ਨਜ਼ਰ ਤੋਂ ਛੁਪਦੇ ਹੋਣ ਵੇਰੋ ਜੀ ਅਗਰ ਇੱਕ ਇਸ਼ਾਰਾ ਵੇ ਉਹਦੇ ਨਜ਼ਦੀਕ ਤੁਸੀਂ ਫਿਰਮਾਤਾ ਕਰਦੇ ਹੋ ਜਾਂ ਸੋਸਤਾ ਕਰਦੇ ਹੋ ਤੇ ਉਸ ਫਿਰਮਾਤੇ ਸੋਸਤੇ ਦੀ ਵਜ੍ਹਾ ਤੋਂ ਉਹ ਇਸ਼ਾਰਾ ਛੁਪ ਜਾਂਦਾ ਹੈ ਤੇ ਫਿਰ ਉੱਤੇ ਸੋਸਤਾ ਤੇ ਫਿਰਮਾਤਾ ਮਨਾ ਹੋਵੇਗਾ 8 ਨੰਬਰ Il casco è obbligatorio ਕਹਿੰਦਾ ਹੈਲਮਟ ਜਿਹੜਾ ਹੈ ਲਾਜ਼ਮੀ ਹੈ per i conducenti di ciclomotori a due ruote ਦੋ ਟਾਇਰਾਂ ਵਾਲੀ ਮੋਟਰੀਨਾਂ ਦੇ ਡਰਾਈਵਰ ਵਾਸਤੇ ਵੇਰੋ ਜੀ ਹੈਲਮਟ ਜ਼ਰੂਰੀ ਹੈ 9 ਨੰਬਰ in presenza di un ferito ਕਹਿੰਦਾ ਇੱਕ ਜ਼ਖਮੀ ਹੈ in stato di shock ਤੇ ਸ਼ੌਕ ਦੀ ਹਾਲਤ ਵਿੱਚ ਉਹਨੂੰ ਸ਼ੌਕ ਲੱਗੇ ਹੈ occorre farli bere piccole quantità di super alcolici ਕਹਿੰਦਾ ਜ਼ਰੂਰੀ ਹੈ ਕਿ ਤੁਸੀਂ ਉਹਨੂੰ ਥੋੜਾ ਬਹੁਤ ਸੁਪਰ ਅਲਕੋਹਲਿci ਮਤਲਬ ਆਲਕੋਹਲ ਪਿਆਓ ਫਾਲਸੋ 10 ਨੰਬਰ in un centro abitato ਕਹਿੰਦਾ ਆਬਾਦੀ ਦੇ ਵਿੱਚ ਸ਼ਹਿਰ ਪਿੰਡ ਦੇ ਵਿੱਚ bisogna considerare ਖਿਆਲ ਕਰ ਲੈਣਾ ਹੈ ਕਿ i pedoni ਵੀ ਜਿਹੜੇ ਪੈਦਲ ਨੇ e i diversamente abili ਤੇ ਜਿਹੜੇ ਅਪਾਇਜ ਹੈਂਡੀਕੈਪ ਨੇ devono sempre dare la precedenza ਕਹਿੰਦਾ ਉਹਨਾਂ ਲਾਜ਼ਮੀ ਹੱਕ ਦੇਣਾ ਹੈ ai veicoli a motore ਇੰਜਨ ਵਾਲੀਆਂ ਗੱਡੀਆਂ ਨੂੰ ਫਾਲਸੋ 11 ਨੰਬਰ ਅੱਛਾ ਜੀ ਇਹ ਜਿਹੜਾ ਨਿਸ਼ਾਨ ਹੈ ਇਹ ਪਸਾਰੇ ਦਾ ਹੁੰਦਾ ਹੈ ਜ਼ਵੋਲਤਾਰੇ ਨਹੀਂ ਹੁੰਦਾ ਠੀਕ ਹੈ ਇਸ ਦਾ ਧਿਆਨ ਰੱਖਣਾ ਕਾਫੀ ਸਟੂਡੈਂਟ ਇੱਥੇ ਕਨਫਿਊਜ਼ ਹੋ ਜਾਂਦੇ ਨੇ il segnale raffigurato è ਨਿਸ਼ਾਨ ਦਿਖਾਇਆ ਗਿਆ indica ਦੱਸ ਰਿਹਾ ਹੈ obbligo di passare a destra ਵੀ ਲਾਜ਼ਮੀ ਹੈ ਸੱਜੇ ਤੋਂ passare ਕਰਨਾ ਗੁਜ਼ਰਨਾ di un cantiere stradale ਜਿਹੜਾ cantiere stradale ਵੇ ਵੇਰੋ ਜੀ ਕਿਉਂਕਿ ਇਸ ਨਿਸ਼ਾਨ ਦਾ ਮਤਲਬ ਜਿਹੜਾ ਵੇ passare ਵੇ ਤੇ ਸੱਜੇ ਤੋਂ passare ਕਰਨੇ ਦਾ ਕਹਿ ਰਿਹਾ 12 ਨੰਬਰ il semaforo di corsia reversibile ਕਹਿੰਦਾ ਜਿਹੜਾ ਇਸ਼ਾਰਾ ਵੇ ਕੁਰਸੀਆ ਰਿਵਰਸੀਬਲ ਵਾਲਾ ਇਨ ਫਿਗੂਰਾ ਤਸਵੀਰ ਦੇ ਵਿੱਚ indica ਇਹ ਦੱਸ ਰਿਹਾ ਹੈ la corsia ਵੇ ਕੁਰਸੀਆ ਜਿਹੜਾ ਵੇ per la sosta di emergenza sosta di emergenza ਵਾਸਤੇ ਵੇ ਫਾਲਸੋ 13 ਨੰਬਰ si è tenuti a regolare la velocità ਕਹਿੰਦਾ ਸਪੀਡ ਨੂੰ ਰੈਗੂਲਾਰੇ ਕਰਨੇ ਦੇ ਪਾਬੰਦੋ in funzione della velocità dei veicoli ਗੱਡੀਆਂ ਦੀ ਸਪੀਡ ਦੇ ਹਿਸਾਬ ਨਾਲ ਕਿ seguono ਜਿਹੜੀਆਂ ਸਾਡੇ ਪਿੱਛੇ ਨੇ ਸਾਨੂੰ ਫਾਲੋ ਕਰ ਰਹੀਆਂ ਫਾਲਤੂ ਜਿਹੜੀਆਂ ਗੱਡੀਆਂ ਪਿੱਛੇ ਨੇ ਉਹਦੇ ਨਾਲ ਸਾਡਾ ਕੋਈ ਤਾਲੁਕ ਨਹੀਂ ਇਸ ਮਾਮਲੇ 'ਚ 14 ਨੰਬਰ quando si vuole cambiare corsia ਜਦੋਂ ਕੁਰਸੀਆ ਚੇਂਜ ਕਰਨਾ ਚਾਹੁੰਦੇ ਹੋ si deve segnalare la manovra ਕਹਿੰਦਾ ਇਸ ਮਨੋਵਰੇ ਦਾ ਦੱਸਣਾ ਹੈ facendo uso del indicatore di direzione ਡਾਇਰੈਕਸ਼ਨ ਵਾਲੇ ਇਸ਼ਾਰੇ ਦਾ ਇਸਤੇਮਾਲ ਕਰਕੇ ਵੇਰੋ ਜਦੋਂ ਵੀ ਕੁਰਸੀਆ ਚੇਂਜ ਕਰਨਾ ਹੈ ਡਾਇਰੈਕਸ਼ਨ ਚੇਂਜ ਕਰਨੀ ਹੈ ਤੇ ਇਸ਼ਾਰਾ ਲਾ ਕੇ ਦੱਸਣਾ ਹੁੰਦਾ ਹੈ 15 ਨੰਬਰ il numero delle persone trasportabili ਕਹਿੰਦਾ ਜਿਹੜੇ ਬੰਦਿਆਂ ਦਾ ਨੰਬਰ ਤੁਸੀਂ ਲੈ ਕੇ ਜਾ ਸਕਦੇ ਹੋ ਮਤਲਬ ਜਿੰਨੇ ਬੰਦੇ ਤੁਸੀਂ ਲੈ ਕੇ ਜਾ ਸਕਦੇ ਹੋ sulle autovetture ਗੱਡੀ ਦੇ ਉੱਤੇ indicato sulla carta di circolazione ਕਹਿੰਦਾ ਇਹ ਦੱਸਿਆ ਗਿਆ ਕਾਗਜ਼ਾਂ ਦੇ ਉੱਤੇ non comprende il conducente ਤੇ ਕਹਿੰਦਾ ਇਹਦੇ ਵਿੱਚ ਡਰਾਈਵਰ ਸ਼ਾਮਲ ਨਹੀਂ ਹੁੰਦਾ ਫਾਲਤੂ ਜੀ ਡਰਾਈਵਰ ਵੀ ਵਿੱਚ ਸ਼ਾਮਲ ਹੁੰਦਾ ਹੈ ਤੇ ਲੋ ਜੀ ਅੱਜ ਦੀ ਵੀਡੀਓ ਇੱਥੇ ਖਤਮ ਕਰਨੇ ਆ ਤੇ ਇਨਸ਼ਾਅੱਲਾ ਮਿਲਦੇ ਹਾਂ